बहुत ये अच्छा पाकिस्तान में लैंड कर गया जहाज सर। जी। PIA जहाज बहुत अच्छा है आपका, सहूलतें भी बहुत है जहाज में, खाने पीने की चीजें खाना मिलती पीना हैं अच्छा जी मिला था। जी, बहुत अच्छा जी। किन्ने नंबर गेयर, 1 नंबर 2 नंबर 3 नंबर ਕੀ ਨਿਜ਼ਾਮ ਹੁੰਦੇ ਨੇ ਇਹਦੇ ਜੀ। ਜਹਾਜ਼ ਭਾਵੇਂ 에ਅਰਪੋਰਟ ਤੋਂ ਉੱਡਣ ਵਾਲਾ ਹੋਵੇ ਤੇ ਭਾਵੇਂ ਆ ਖੜਾ ਹੋਵੇ, ਪੈਸੇ ਦੋਵਾਂ ਜਹਾਜ਼ਾਂ ਦੇ ਹੀ ਲੱਗਦੇ ਆ। अस्सलाम वालेकुम। वालेकुम सलाम। ਇਹ ਆਪਣੇ ਕੋਲ ਫੁੱਲ ਸਾਈਜ਼ ਟਿਕਟਾਂ ਨੇ ਜੀ, ਦੋਵੇਂ ਜਿੱਧਰ ਮਰਜ਼ੀ ਜਾਣ। ਇਹਦੇ ਪਰ ਲਾ ਕੇ ਪ੍ਰੋਪਰ ਤੇ ਫਿਰ ਇਹਨੂੰ ਜਿਹੜਾ ਨਾ ਸੜਕੋ ਸੜਕੀ ਲੈ ਕੇ ਆਇਆ ਗਿਆ ਸੀ ਇਹਦੇ ਢਾਂਚੇ ਨੂੰ। ਇਹ ਬਹਿ ਗਿਆ ਜੀ ਪਾਇਲਟ ਤੇ ਜਹਾਜ਼ ਲੱਗਾ ਜੀ ਉੱਡਣ। ਆਪਣੇ ਪਿੱਛੇ ਤੁਸੀਂ ਜਹਾਜ਼ ਵੇਖ ਰਹੇ ਹੋ PIA ਦਾ, ਤੇ ਆਓ ਤੁਹਾਨੂੰ ਇਸ ਜਹਾਜ਼ ਬਾਰੇ ਦੱਸਦੇ ਹਾਂ ਵੀ ਇੱਥੇ ਕਿਵੇਂ ਖੜਾ ਵਾ। ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਇਹ ਜਹਾਜ਼ ਖੜਾ ਵਾ, ਤੇ ਇੱਥੇ ਆਇਆ ਕਿਵੇਂ, ਤੇ ਇੱਥੇ ਕਿੰਨੀ ਦੇਰ ਦਾ ਖਲੋਤਾ ਵਾ ਤੇ ਕਿਉਂ ਖਲੋਤਾ ਵਾ। ਆਓ ਤੁਹਾਨੂੰ ਇਹਦੇ ਬਾਰੇ ਦੱਸਦੇ ਹਾਂ, ਨਾਲੇ ਅੰਦਰ ਜਾਵਾਂਗੇ, ਅੰਦਰੋਂ ਵੀ ਸਾਰਾ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸਭ ਤੋਂ ਪਹਿਲਾਂ ਜਹਾਜ਼ ਨੂੰ ਦੇਖ ਕੇ ਇੱਕ ਗੱਲ ਜ਼ਿਹਨ 'ਚ ਆਉਂਦੀ ਹੈ ਕਿ ਜਹਾਜ਼ ਨੂੰ ਇੱਥੇ ਲਿਆਇਆ ਕਿਉਂ ਗਿਆ। ਇਹ ਜਹਾਜ਼ ਨੂੰ ਸੁਣਿਆ ਮੈਂ ਇਸ ਲਈ ਲਿਆਇਆ ਗਿਆ ਕਿ ਉਸ ਸਮੇਂ ਨਾ ਦੌਰ ਸੀ ਸਾਡੇ ਇੱਕ ਜਰਨਲ ਜ਼ਿਆ ਦਾ। ਉਸ ਸਮੇਂ ਉਹਦਾ ਦੌਰ ਸੀ, ਮਤਲਬ ਹਕੂਮਤ ਉਹਦੀ ਸੀ ਜਰਨਲ ਜ਼ਿਆ ਦੀ। ਤੇ ਜ਼ਿਆ ਦੇ ਦੌਰ 'ਚ ਕਿਹਾ ਜਾਂਦਾ ਵੀ ਇਹ ਜਹਾਜ਼ ਨੂੰ ਇੱਥੇ ਤਾਂ ਲਿਆਂਦਾ ਗਿਆ ਕਿ ਜਿਹੜੇ ਮਾੜੇ ਲੋਕ ਉਸ ਸਮੇਂ 'ਚ ਜਹਾਜ਼ 'ਚ ਬਹਿਣਾ ਬੜਾ ਔਖਾ ਸੀ, ਮਾੜੇ ਬੰਦੇ ਵਾਸਤੇ ਨਾ ਜਹਾਜ਼ ਚੜ੍ਹਨਾ ਬੜਾ ਔਖਾ ਸੀ। ਤੇ ਜਹਾਜ਼ ਨੂੰ ਇਸ ਲਈ ਇੱਥੇ ਲਿਆਂਦਾ ਗਿਆ ਸੀ ਕਿ ਮਾੜੇ ਜਿਹੜੇ ਲੋਕ ਆ ਉਹ ਜਹਾਜ਼ 'ਚ ਬਹਿ ਕੇ, ਚਲੋ ਉੱਦਾਂ ਤੇ ਨਹੀਂ ਜਾ ਸਕਦੇ ਬਾਹਰ ਕਿਤੇ, ਪਰ ਜਹਾਜ਼ 'ਚ ਬਹਿ ਕੇ ਤੇ ਆਪਣਾ ਚਾਅ ਪੂਰਾ ਕਰ ਸਕਣ। ਤੇ ਆਜੋ ਤੁਹਾਨੂੰ ਬਾਕੀ ਦੀ ਡਿਟੇਲ ਨਾਲ ਨਾਲ ਦੱਸਦੇ। ਆਓ ਜੀ ਆਪਾਂ ਹੁਣ ਤੁਹਾਨੂੰ ਦੱਸੀਏ ਵੀ ਇਹ ਵਾਲਾ ਜਹਾਜ਼ ਇੰਨੇ ਸ਼ਹਿਰ ਦੇ ਵਿੱਚ, ਇੰਨੇ ਰੌਲੇ ਗੋਲੇ ਦੇ ਵਿੱਚ ਇੱਥੇ ਕਿਉਂ ਖੜਾ ਵਾ ਤੇ ਕਿਵੇਂ ਖੜਾ ਵਾ। ਇਹ ਜਹਾਜ਼ ਕਿਹਾ ਜਾਂਦਾ ਵਾ 1925 ਦੇ ਵਿੱਚ ਇਹ ਜਹਾਜ਼ ਨੂੰ ਜਿਹੜਾ ਨਾ ਫ੍ਰੀ ਕਰ ਦਿੱਤਾ ਗਿਆ ਹੈ। ਮੈਂ ਕਿਹਾ 25-30 ਸਾਲ ਇਹ ਜਹਾਜ਼ ਚੱਲਿਆ ਵਾ ਤੇ ਮੁੜ ਕੇ ਉਹਨਾਂ ਨੇ ਇਹਨੂੰ ਐਕਸਪਾਇਰ ਕਰ ਦਿੱਤਾ ਵੀ ਇਹ ਜਹਾਜ਼ ਨੂੰ ਨਾ ਹੁਣ ਖਿਲਾਰ ਦੇਣਾ ਚਾਹੀਦਾ। ਤੇ ਫਿਰ ਇੱਥੋਂ ਦੀ ਹਕੂਮਤ ਨੇ ਸੋਚਿਆ, ਜਦੋਂ ਇਹਦੇ ਨਾਲ ਹੀ ਬਿਲਕੁਲ ਚਬੁਰਜੀ ਹੈ ਜਿੱਥੋਂ ਮੈਂ ਆਇਆ, ਤੇ ਹਕੂਮਤ ਨੇ ਸੋਚਿਆ ਵੀ ਕਿਉਂ ਨਾ ਇਹਨੂੰ ਚਬੁਰਜੀ ਦੇ ਨਾਲ ਇਹਦਾ ਇੱਕ ਇਹ ਜਗ੍ਹਾ ਬਣਾਈ ਜਾਵੇ ਜਿੱਥੇ ਲੋਕ ਆਣ ਤੇ ਟਿਕਟ ਲੈ ਕੇ ਇਹਨੂੰ ਵੇਖਣ। ਫਿਰ ਇਹ ਜਹਾਜ਼ ਦਾ ਮੈਂ ਸੁਣਿਆ ਵੀ ਇਹਨੂੰ ਇੱਥੇ ਲਿਆਉਣ ਲੱਗਿਆਂ ਵੀ ਨਾ, 에ਅਰਪੋਰਟ ਤੋਂ ਇੱਥੇ ਲਿਆਉਣ ਲੱਗਿਆਂ ਵੀ ਬੜੀ ਜਿਹੜਾ ਨਾ ਖੱਜਲ ਖਵਾਰੀ ਹੋਈ ਸੀ। ਇਹਦੇ ਪਰ ਲਾ ਕੇ ਪ੍ਰੋਪਰ ਤੇ ਫਿਰ ਇਹਨੂੰ ਜਿਹੜਾ ਨਾ ਸੜਕੋ ਸੜਕੀ ਲੈ ਕੇ ਆਇਆ ਗਿਆ ਸੀ ਇਹਦੇ ਢਾਂਚੇ ਨੂੰ। ਤੇ ਉਹਦੇ ਲਈ ਫਿਰ ਸਾਰੇ ਮਹਿਕਮਿਆਂ ਨੇ ਜਿਹੜਾ ਪ੍ਰੋਪਰ ਹੈਲਪ ਕੀਤੀ, ਜਿਹੜਾ ਬਿਜਲੀ ਵਾਲਾ ਮਹਿਕਮਾ ਉਹਨੇ ਹੈਲਪ ਕੀਤੀ, ਜੰਗਲਾਤ ਵਾਲਾ ਮਹਿਕਮਾ, ਸਾਰੇ ਮਹਿਕਮੇ ਨਾਲ ਸੀ। ਫਿਰ ਇਹ ਜਹਾਜ਼ ਇੱਥੇ ਪਹੁੰਚਿਆ, ਕਿਉਂਕਿ ਜਿੱਥੇ ਕੋਈ ਤਾਰ ਅੜਦੀ ਸੀ ਉਹ ਤਾਰ ਦੀ ਸੈਟਿੰਗ ਕਰਦੇ ਸੀ। ਤੇ ਇਹ ਜਹਾਜ਼ ਮੈਂ ਸੁਣਿਆ ਵਾ ਵੀ ਇੱਥੋਂ 10 ਕਿਲੋਮੀਟਰ ਦਾ ਸਫ਼ਰ ਨਾ 에ਅਰਪੋਰਟ ਦਾ, ਜਿਹੜਾ ਪੁਰਾਣਾ 에ਅਰਪੋਰਟ ਲਾਹੌਰ ਦਾ ਹੁੰਦਾ ਸੀ, ਇਹ ਉੱਥੋਂ ਜਹਾਜ਼ ਇੱਥੇ ਆਇਆ ਸੀ। ਤੇ 10 ਕਿਲੋਮੀਟਰ ਸਫ਼ਰ 9 ਘੰਟਿਆਂ 'ਚ ਇਹ ਜਹਾਜ਼ ਨੂੰ ਲੈ ਕੇ ਆਏ ਸੀ ਵੀ, ਜਾਂ ਪਿਛਲੇ ਕੁ ਟਾਈਮ ਲੈ ਕੇ ਤੁਰੇ ਸੀ ਉੱਧਰੋਂ, ਤੇ ਰਾਤ ਨੂੰ ਜਿਹੜਾ ਨਾ ਜਹਾਜ਼ ਇੱਥੇ ਪਹੁੰਚਿਆ ਸੀ। ਤੇ ਉਹਨੂੰ ਫਿਰ ਇੱਥੇ ਲਿਆ ਕੇ ਇਹਨਾਂ ਨੇ ਪ੍ਰੋਪਰ ਉਹਨੂੰ ਸੈਟਿੰਗ ਕੀਤੀ, ਪਰ ਦੁਬਾਰਾ ਲਾ ਕੇ, ਤੇ ਫਿਰ ਇਹਦੀ ਇੱਕ ਟਿਕਟ ਚਲਾ ਦਿੱਤੀ ਗਈ ਵੀ ਫੈਮਲੀਆਂ ਆਉਂਦੀਆਂ ਨੇ ਟਿਕਟ ਲੈ ਕੇ ਤੇ ਅੰਦਰੋਂ ਸਾਰਾ ਵਿਜ਼ਿਟ ਕਰਦੀਆਂ। ਫਿਰ ਜਿੰਨੇ ਮੇਰੇ ਵੀਰੋ ਬਾਹਰ ਜਾਣਾ ਹੁੰਦਾ ਹੈ, ਜਿਹੜਾ ਕਦੀ ਜਹਾਜ਼ 'ਚ ਬੈਠਾ ਨਹੀਂ ਹੁੰਦਾ, ਉਹ ਫਿਰ ਨਾ ਆ ਕੇ ਤੇ ਇਹਨੂੰ ਐਕਸਪਲੋਰ ਕਰਦਾ ਪਹਿਲੇ ਅੰਦਰੋਂ, ਵੀ ਜਹਾਜ਼ ਜਿਹੜਾ ਨਾ ਕਿਵੇਂ ਦਾ ਹੁੰਦਾ, ਅੰਦਰੋਂ ਕੀ ਨਿਜ਼ਾਮ ਹੁੰਦੇ ਨੇ, ਹੈ ਨਾ। ਫਿਰ ਉਹ ਆ ਕੇ ਸਾਰਾ ਇਹਨੂੰ ਅੰਦਰੋਂ ਐਕਸਪਲੋਰ ਕਰਦਾ ਤਾਂ ਕਿ ਉਹਨੂੰ ਉਹ ਹੋ ਜਾਵੇ ਅੰਦਰੋਂ ਨਾ, ਮਤਲਬ ਵੀ ਹਾਂ ਮੈਂ ਜਹਾਜ਼ 'ਚ ਬਹਿਣਾ ਵਾ ਤੇ ਇੱਦਾਂ ਦਾ ਹੁੰਦਾ ਜਹਾਜ਼। ਅੱਛਾ, ਫਿਰ ਇਹ ਗੱਲ, ਫਿਰ ਇਹਦੇ ਬਾਰੇ ਇੱਕ ਹੋਰ ਗੱਲ ਬੜੀ ਸੁਣੀ ਜਾਂਦੀ ਹੈ ਵੀ ਜਿਹੜੇ ਧੋਖੇਬਾਜ਼ ਇਨਸਾਨ, ਜਿਹੜੇ ਫਰਾਡੀਏ ਹੁੰਦੇ ਸੀ, ਉਹ ਲੋਕਾਂ ਨੂੰ ਫਰਾਡ ਇੱਦਾਂ ਕਰਦੇ ਸੀ ਵੀ ਦੁਬਈ ਦਾ, ਤੈਨੂੰ ਦੁਬਈ ਭੇਜਦੇ ਆ ਪੈਸੇ ਪੂਸੇ ਲੈ ਕੇ, ਤੇ ਇਸ ਜਹਾਜ਼ ਕੋ ਬੁਲਾ ਲੈਂਦੇ ਸੀ, ਇੱਥੇ ਬੁਲਾ ਲੈਂਦੇ ਸੀ ਵੀ ਪੈਸੇ ਪੂਸੇ ਲੈ ਕੇ ਫਰਾਡ ਕਰਕੇ ਤੇ ਇਸ ਜਹਾਜ਼ ਕੋਲ ਲੈ ਆਉਂਦੇ ਸੀ ਵੀ ਚੱਲ ਤੈਨੂੰ ਇੱਥੋਂ ਦੁਬਈ ਲੈ ਕੇ ਚੱਲੀਏ ਤੇ ਇਹ ਵੀ ਇਸ ਜਹਾਜ਼ ਬਾਰੇ ਸੁਣਿਆ ਵਾ, ਇੱਥੋਂ ਦੇ ਇਹ ਵੀ ਵਾਕਿਆ ਹੈਗੇ ਨੇ, ਬੰਦੇ ਇੱਥੇ ਆ ਜਾਂਦੇ ਸੀ ਏਦਾਂ ਕਾਗਜ਼ ਲੈ ਕੇ ਨਾ ਵੀ ਦੁਬਈ ਜਾਣਾ ਜੀ, ਤੇ ਉਹ ਕਹਿੰਦੇ ਵੀ ਕਿੱਥੇ ਦੁਬਈ, ਇਹ ਤੇ ਥੋੜਾ ਜਿਹਾ ਵੀ ਉਰਾਂ ਪਰਾਂ ਜਾਣ ਜੋਗਾ ਨਹੀਂ ਹੈਗਾ। ਇਸ ਜਹਾਜ਼ ਬਾਰੇ ਇਹ ਵੀ ਕਿਹਾ ਜਾਂਦਾ ਵਾ। ਤੇ ਬਾਕੀ ਇਹ ਜਹਾਜ਼ ਦੀ ਆਪਾਂ ਤੁਹਾਨੂੰ ਡਿਟੇਲ ਦੱਸੀ ਵੀ ਕਿੱਥੋਂ ਆਇਆ ਸੀ, ਇਹ 에ਅਰਪੋਰਟ ਤੋਂ ਇਹਨੂੰ ਬੜੀ ਮੁਸ਼ਕਲ ਨਾਲ ਇੱਥੇ ਲਿਆਂਦਾ ਗਿਆ ਸੀ। ਤੇ ਹੁਣ ਇਹਨੂੰ ਇੱਥੇ ਆ ਇੱਕ ਮਹਿਕਮਾ ਹੈਗਾ ਵਾ PIA ਪਲਾਨਟ ਅਰੂਮ, ਕੀ ਲਿਖਿਆ ਸਹੀ ਪੜ੍ਹਨਾ ਵੀ ਨਹੀਂ ਆਉਂਦਾ, ਇਹ ਆ ਲਿਖਿਆ, ਆ ਪੜ੍ਹ ਲਓ ਆਪੇ। ਇਹ ਮਹਿਕਮਾ ਹੁਣ ਇਹਨੂੰ ਜਿਹੜਾ ਨਾ ਇਹਨੂੰ ਦੇਖ ਰਿਹਾ ਵਾ ਇੱਥੇ ਪ੍ਰੋਪਰ। ਤੇ ਹੁਣ ਜਿਹੜਾ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ, ਅੰਦਰ ਦੇ ਸੂਰਤ ਹਾਲ ਦਿਖਾਉਂਦੇ ਵੀ ਕੀ ਹੈ। ਕਹਿੰਦੇ ਵੀ AC ਚਲਾਇਆ ਹੋਇਆ ਵਾ ਅੰਦਰ, ਤੇ ਹੁਣ ਜਿਹੜਾ ਨਾ 10-15 ਮਿੰਟ ਤੱਕ ਠੰਡਾ ਹੋ ਜਾਏਗਾ, ਫਿਰ ਇਹਨਾਂ ਨੇ ਪੂਰੇ 5 ਵਜੇ ਖੋਲ੍ਹ ਦੇਣਾ ਵਾ।
ਫਿਰ ਇੱਥੇ ਦੁਨੀਆ ਆਉਣੀਆਂ, ਫੈਮਲੀਆਂ ਆਉਣੀਆਂ, ਉਹਨਾਂ ਨੇ ਵਿੱਚ ਵੜ ਕੇ ਜਿਹੜਾ ਨਾ ਇੰਜੋਏ ਕਰਨਾ ਆਪਣਾ ਜਹਾਜ਼ ਨੂੰ ਵੇਖਣਾ। ਤੇ ਇਹ ਉਹ ਜਹਾਜ਼ ਆ ਜਿੱਥੇ ਮੈਂ ਗਿਆ ਸੀ ਪਾਸਪੋਰਟ ਤੋਂ ਬਗੈਰ ਬੰਦਾ ਨਾ ਜਿਹੜਾ ਜਹਾਜ਼ ਵੇਖ ਸਕਦਾ। ਜਹਾਜ਼ ਦੇ ਅੰਦਰ ਬਵਾਂਗੇ ਆਪਾਂ ਅੱਜ ਪਾਸਪੋਰਟ ਤੋਂ ਬਗੈਰ, ਤੇ ਜਿਵੇਂ ਹੀ ਖੁੱਲਦਾ ਫਿਰ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ। ਮੋਟਾ ਮੋਟਾ ਤੁਹਾਨੂੰ ਚੱਕਰ ਕਢਾ ਦਈਏ ਜਹਾਜ਼ ਦਾ। ਇਹ ਪੌੜੀਆਂ ਲਾਈਆਂ ਹੋਈਆਂ ਨਾਲ ਉੱਤੇ ਜਾਣ ਨੂੰ, ਉਹ ਦਰਵਾਜ਼ਾ ਹੈ। ਜ਼ਿਆਦਾਤਰ ਤੇ ਆਪਣੇ ਵੀਰ ਸਾਰੇ ਜਹਾਜ਼ 'ਚ ਬੈਠੇ ਹੀ ਹੋਣੇ ਆ, ਚੱਲ ਜਿਹੜੇ ਨਹੀਂ ਬੈਠੇ ਉਹ ਵੇਖ ਲੈਣ। ਆਹ ਟਾਇਰ ਆ ਜਿਹੜੇ ਅੰਦਰ ਨੂੰ ਵੜ ਜਾਂਦੇ, ਆਪਾਂ ਫਿਲਮਾਂ ਵਿੱਚ ਵੇਖਦੇ ਹੁੰਦੇ ਆ। ਤੇ ਅੱਜ ਪਹਿਲੀ ਵਾਰੀ ਜਹਾਜ਼ ਦੇ ਨਾ ਇੰਨਾ ਕਲੋਜ਼ ਆ, ਨਹੀਂ ਮਤਲਬ ਵਿੱਚ ਤੇ ਬੈਠਾ ਹੋਇਆ ਵਾਂ ਜਦੋਂ ਮੈਂ ਦੁਬਈ ਗਿਆ ਸੀ, ਪਰ ਨਾ ਜਿਹੜਾ ਇੰਨੀ ਕਲੋਜ਼ ਤੋਂ ਤਸੱਲੀ ਨਾਲ ਪਹਿਲੀ ਵਾਰੀ ਦੇਖ ਰਿਹਾ ਜਹਾਜ਼ ਨੂੰ ਮੈਂ ਵੀ ਤੁਹਾਡੇ ਨਾਲ ਹੀ। ਆਹ ਇਹਦਾ ਥੱਲੜਾ ਹਿੱਸਾ ਵਾ, ਕੋਈ ਇੰਜਨ ਵਾਲੀ ਸਾਈਡ ਆ ਹਨਾ, ਥੱਲੇ ਵਾਲੀ। ਤੇ ਇਹ ਇਹਦੇ ਪਰ ਨੇ ਵੱਡੇ ਵੱਡੇ, ਉਹ ਵੇਖੋ ਕੰਧ ਦੇ ਉੱਤੇ ਤਿੱਕਰ ਨਾ ਪਰ ਗਿਆ ਹੋਇਆ ਵਾ। ਤੇ ਜ਼ਾਹਰੀ ਗੱਲ ਆ ਜੇ ਪਰਾਂ ਨਾਲ ਇਹਨੂੰ ਇੱਥੇ ਲਿਆਉਣਾ ਹੁੰਦਾ ਤੇ ਬੜਾ ਔਖਾ ਹੋ ਜਾਣਾ ਸੀ। ਆਹ ਵੇਖੋ ਵਿੱਚ ਏਸੀ ਲਾਇਆ ਜਿਹੜਾ, ਉਹਦਾ ਜਿਹੜਾ ਬਾਹਰਲੀ ਸਾਈਡ ਇੱਧਰ ਪਈ ਹੋਈ ਏਸੀ ਦੀ, ਇੱਧਰੋਂ ਵਿੱਚ ਏਸੀ ਚੱਲ ਰਿਹਾ। ਤੇ ਜਿਹੜਾ ਮੇਰੇ ਵੀਰੋ ਠੰਡਾ ਕਰਕੇ ਨਾ ਅੰਦਰੋਂ ਤੇ ਫਿਰ ਲੋਕਾਂ ਦੀ ਟਿਕਟ ਜਿਹੜਾ ਜਾਰੀ ਕਰਦੇ ਆ। ਤੇ ਦੂਸਰੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ। ਇਤਨੇ ਕਰੀਬ ਹੈ ਹਮ ਜਹਾਜ਼। ਆ ਵੇਖੋ ਜਹਾਜ਼ ਮੈਂ ਥੱਲੇ ਖੜਾ ਇਸ ਟਾਈਮ, ਤੇ ਆਹ ਵੇਖੋ ਉੱਤੇ ਜਹਾਜ਼ PIA ਦਾ। ਤੇ ਉਧਰੋਂ ਵੀ ਤੁਹਾਨੂੰ ਦਿਖਾਉਂਦੇ ਆ ਥੋੜਾ ਜਿਹਾ ਜਾ ਕੇ ਨਾ, ਇਹਦੇ ਟਾਇਰ ਦੂਸਰੇ ਜਿਹੜੇ ਹੁੰਦੇ। ਇਹ ਤਾਂ ਇੱਧਰਲਾ ਪਰਾ ਵਾ, ਤੇ ਆਹ ਵੇਖੋ ਇਹ ਟਾਇਰ ਇਹਦੇ ਜਹਾਜ਼ ਦੇ। ਤੇ ਬਸ ਥੋੜੀ ਦੇਰ ਹੀ ਆ, ਫਿਰ ਤੁਹਾਨੂੰ ਆਪਾਂ ਅੰਦਰ ਵੀ ਲੈ ਕੇ ਚੱਲਦੇ। ਉਹ ਵੇਖੋ ਇਹਦੀ ਪੂਛਲ, ਆਹ ਪੂਛਲ ਤਾਂ ਨੂੰ ਹੋਈ ਹੈ, ਦੂਰੋਂ ਹੀ ਨਜ਼ਰ ਆ ਜਾਂਦੀ। ਥੋੜੀ ਦੇਰ ਤੱਕ ਫਿਰ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ, ਤੇ ਫਿਰ ਅੰਦਰੋਂ ਦਿਖਾਉਂਦੇ ਆ। ਪਹਿਲੇ ਅਸੀਂ ਸੁਣਦੇ ਹੁੰਦੇ ਸੀ ਵੀ ਜਿਹੜਾ ਨਾ ਛੋਟੇ ਹੁੰਦਿਆਂ ਸੁਣਨਾ ਵੀ ਜਿਹੜਾ ਨਾ ਪਾਰ ਆ ਜਿਹੜੇ ਇਹਦੇ ਆਹ ਵਾਲੇ, ਇਹਦੇ ਵਿੱਚ ਵੀ ਇਹੋ ਜਿਹੀ ਕੁਰਸੀਆਂ ਲੱਗੀਆਂ ਹੁੰਦੀਆਂ ਨੇ, ਤੇ ਇਹਦੇ ਵਿੱਚ ਵੀ ਨਾ ਜਿਹੜਾ ਪਰਾਂ ਦੇ ਵਿੱਚ ਵੀ ਦੁਨੀਆ ਬਹਿੰਦੀ ਹੈ। ਏਦਾਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਵੀ ਪਰਾਂ ਦੇ ਵਿੱਚ ਵੀ ਦੁਨੀਆ ਬਹਿੰਦੀ ਹੈ। ਉਹ ਤਾਂ ਫਿਰ ਜਦੋਂ ਅੱਲਾ ਨੇ ਸਾਨੂੰ ਹਿੰਮਤ ਦਿੱਤੀ ਬੈਠੇ ਆ ਜਹਾਜ਼ 'ਚ, ਤੇ ਫਿਰ ਵੇਖਿਆ ਵੀ ਯਾਰ ਅੱਛਾ ਜਹਾਜ਼ ਏਦਾਂ ਹੁੰਦਾ, ਮਤਲਬ ਬੱਸ ਵਾਲਾ ਸੀਨ ਹੀ ਹੁੰਦਾ ਸਾਰਾ। ਤੇ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ। ਆਜੋ। ਤੇ ਲਓ ਜੀ, ਜਹਾਜ਼ ਭਾਵੇਂ ਏਅਰਪੋਰਟ ਤੋਂ ਉੱਡਣ ਵਾਲਾ ਹੋਵੇ ਤੇ ਭਾਵੇਂ ਆ ਖੜਾ ਹੋਵੇ, ਪੈਸੇ ਦੋਵਾਂ ਜਹਾਜ਼ਾਂ ਦੇ ਹੀ ਲੱਗਦੇ ਆ। ਤੇ ਆਪਾਂ ਟਿਕਟਾਂ ਲੈ ਲਈਆਂ ਨੇ, ਇਹ 2 ਟਿਕਟਾਂ ਲਈਆਂ ਨੇ। ਇੱਕ ਤਾਂ ਹੁੰਦਾ ਰੈਂਡਮ, ਵੀ ਉਹਨਾਂ ਨੇ ਕਿਹਾ ਜੇ ਆਮ ਆਦਮੀਆਂ ਦੀ ਤਰ੍ਹਾਂ ਤੁਸੀਂ ਪਿੱਛੇ ਦੇਖਣਾ ਵਾ ਜਹਾਜ਼, ਤਾਂ ਫਿਰ ਆ 150 ਦੀ ਟਿਕਟ ਆ। ਜੇ ਤੁਸੀਂ ਅੱਗੇ ਪ੍ਰੋਪਰ ਪਾਇਲਟ ਦੀ ਜਗ੍ਹਾ ਤੇ ਬਹਿ ਕੇ ਉੱਥੇ ਵੀਡੀਓ ਬਣਾਉਣੀ ਹੈ, ਤੇ ਫਿਰ 100 ਰੁਪਈਆ ਵੱਧ ਲੱਗਣਾ। 250 ਰੁਪਏ ਦੀਆਂ 2 ਟਿਕਟਾਂ ਮਿਲਦੀਆਂ, ਇੱਕ ਅੱਗੇ ਜਾਣ ਦੀ ਤੇ ਇੱਕ ਪਿੱਛੇ ਦੇਖਣ ਦੀ। ਤੇ ਆਪਾਂ ਦੋਵੇਂ ਟਿਕਟਾਂ ਲੈ ਲਈਆਂ 250 ਦੀਆਂ। ਤੇ ਹੁਣ ਆਪਾਂ ਅੰਦਰ, ਉਹ ਚਾਚਾ ਵੇਖੋ ਖੋਲਣ ਡਿਆ ਵਾ, ਤੇ ਹੁਣ ਆਪਾਂ ਅੰਦਰ ਚੱਲੇ ਆ। ਉਹ ਖੋਲ ਦਿੱਤਾ ਬੂਹਾ। ਸਭ ਤੋਂ ਪਹਿਲਾਂ ਆਪਾਂ ਹੀ ਚੱਲ ਜਾਈਏ। ਇਹ ਤੁਹਾਨੂੰ ਲੈ ਕੇ ਜਾ ਰਹੇ ਆ ਜਹਾਜ਼ ਦੇ ਵਿੱਚ, ਪਾਸਪੋਰਟ ਤੋਂ ਬਗੈਰ, ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ। अस्सलाम वालेकुम। ਇਹ ਆਪਣੇ ਕੋਲ ਫੁੱਲ ਸਾਈਜ਼ ਟਿਕਟਾਂ ਨੇ ਜੀ, ਦੋਵੇਂ ਜਿੱਧਰ ਮਰਜ਼ੀ ਜਾਣ ਦੀਆਂ। ਦੁਬਈ ਦੀਆਂ। ਲਓ ਜੀ, ਪਹਿਲੇ ਤੇ ਆਪਾਂ ਤੁਹਾਨੂੰ ਵਿੱਚੋਂ ਬੈਕ ਸਾਈਡ ਦਿਖਾ ਲਈਏ ਜਿੱਥੇ ਸਵਾਰੀਆਂ ਬਹਿੰਦੀਆਂ। ਤੇ ਬੜਾ ਖੁੱਲਾ ਜਿਹਾ ਮਾਹੌਲ ਬਣਾਇਆ ਇੱਥੇ, ਪਤਾ ਨਹੀਂ ਕੁਸ਼ਤੀ ਹੁੰਦੀ ਹੈ। ਤੇ ਇਹ ਵੱਡਾ ਏਸੀ ਲਾਇਆ ਅੰਦਰ, ਕੁਰਸੀਆਂ, ਵੱਡਾ ਏਸੀ ਲੱਗਾ ਠੰਡ ਕਰਨ ਨੂੰ। ਜਿਵੇਂ ਤੁਹਾਨੂੰ ਬਾਹਰ ਦਿਖਾਇਆ ਸੀ ਪਹਿਲਾਂ, ਏਸੀ ਪਹਿਲਾਂ ਦੇ ਚਲਾਏ ਹੋਏ ਵੀ ਅੰਦਰ ਨਾ ਮਾਹੌਲ ਚਾਲ ਠੰਡਾ ਹੋ ਜਾਵੇ, ਫੇਰ ਹੀ ਜਿਹੜਾ ਨਾ ਸਾਰਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਮਿਲਦੀ ਹੈ। ਤੇ ਇਹ ਵੇਖੋ ਸੀਟਾਂ ਮੈਂ ਗਿਣ ਕੇ ਵੀ ਦੱਸਦਾ ਤੁਹਾਨੂੰ ਕਿੰਨੀਆਂ ਨੇ। 3 ਕਿੰਨੇ ਸੀਟੀ ਜਹਾਜ਼ ਆ ਇਹ ਵੀ ਤੁਹਾਨੂੰ ਦੱਸਦਾ। ਇਹ ਜਹਾਜ਼ ਜੀ 114 ਸੀਟਾਂ ਦਾ ਜਹਾਜ਼ ਆ। ਤੇ ਉਹ ਵੇਖੋ ਸਵਾਰੀਆਂ ਬਹਿ ਗਈਆਂ, ਜਹਾਜ਼ ਨਾਲ ਬਸ ਸਮਝ ਜਾਣਾ। ਆਓ ਹੁਣ ਤੁਹਾਨੂੰ ਅਗਲੀ ਸਾਈਡ ਦਿਖਾਈਏ ਜਹਾਜ਼ ਦੀ। ਇਹ ਸਮਾਨ ਰੱਖਣ ਨੂੰ ਜਗ੍ਹਾ ਬਣੀਆਂ ਹੋਈਆਂ, ਕਿਉਂਕਿ ਪੁਰਾਣੇ ਸਮੇਂ ਦਾ ਜਹਾਜ਼ ਆ। ਤੇ ਹੁਣ ਤਾਂ ਬੜੀਆਂ ਜਦੀਦ ਟੈਕਨੋਲੋਜੀਆਂ ਬਣ ਗਈਆਂ ਨੇ, ਚੀਜ਼ਾਂ ਬੜੀਆਂ ਅਪਡੇਟ ਹੋ ਗਈਆਂ ਨੇ ਜਹਾਜ਼ਾਂ 'ਚ। ਤੇ ਇਹ ਘੱਟ ਤੋਂ ਘੱਟ ਵੀ ਕਹਿ ਲਓ ਵੀ ਅੱਜ ਤੋਂ ਕੋਈ 100 ਕੁ ਸਾਲ ਤਾਂ ਪੁਰਾਣਾ ਹੋਣਾ ਵਾ, ਕਿਉਂਕਿ 1925 ਵਿੱਚ ਤਾਂ ਇਹਨੂੰ ਖਿਲਾਰਿਆ ਗਿਆ ਇੱਥੇ, 1925 ਵਿੱਚ। ਤੇ ਹੁਣ 2000 ਮਤਲਬ 100 ਤੇ ਕੋਈ 20-25 ਸਾਲ ਪੁਰਾਣਾ ਜਹਾਜ਼। ਉਦੋਂ ਇੱਦਾਂ ਦੇ ਹੁੰਦੇ ਸੀ, ਤੇ ਹੁਣ ਤਾਂ ਮਾਹੌਲ ਬੜੇ ਅਪਗ੍ਰੇਡ ਹੋ ਗਏ ਨੇ।
ਤੇ ਆਓ ਤੁਹਾਨੂੰ ਹੁਣ ਅਗਲੀ ਸਾਈਡ ਤੇ ਲੈ ਕੇ ਚੱਲੀਏ। ਤੇ ਲਓ ਜੀ ਹੁਣ ਆਪਾਂ ਚੱਲੇ ਆ ਪਾਇਲਟ ਵਾਲੀ ਸਾਈਡ ਤੇ। ਹਾਏ 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 ਹਾਏ, ਇਹ ਹੈ ਜੀ ਪਾਇਲਟ ਦੀ ਜਗ੍ਹਾ ਬਹਿਣ ਦੀ। 2 ਪਾਇਲਟ ਬਹਿੰਦੇ ਹੋਣਗੇ ਉਸ ਸਮੇਂ। ਆਪਾਂ ਪਹਿਲਾਂ ਬੈਗ ਲਾ ਲਈਏ, ਬੈਗ ਲਾ ਕੇ ਤੇ ਆਪਾਂ ਪ੍ਰੋਪਰ ਨਾ ਅੱਜ ਜਹਾਜ਼ ਹੀ ਡਾਲਣਾ ਵੇਖੀਏ। ਬੈਗ ਲਾ ਕੇ ਆਪਾਂ ਰੱਖਤਾ ਵਾ। ਇੱਧਰ ਵੇਖੋ ਕਿੰਨੇ ਹੀ ਪੁਰਜੇ, ਕਿਉਂਕਿ ਤੁਹਾਨੂੰ ਮੈਂ ਦੱਸਿਆ ਇਹ 100 ਸਾਲ ਪੁਰਾਣਾ ਵਾ, ਤੇ ਇਸ ਕਰਕੇ ਨਾ ਇਹਦੇ ਪੁਰਜੇ ਪੁਰਾਣੇ ਦੌਰ ਦੇ ਸਾਰੇ ਮੈਨੂਅਲ ਜਹਾਜ਼ ਹੈ, ਬਿਲਕੁਲ ਮੈਨੂਅਲ। ਤੇ ਹੁਣ ਤਾਂ ਆਹ ਵੇਖੋ, ਇਹ ਦਿਲ ਕਰੇ ਸਾਡੇ ਵਰਗੇ ਨੂੰ ਪਤਾ ਹੀ ਨਹੀਂ ਲੱਗੇ ਵੀ ਚੀਜ਼ਾਂ ਕੀ ਕੀ ਹੈ। ਤੇ ਇਹਦੀ ਵੀ ਪ੍ਰੋਪਰ ਉਸ ਸਮੇਂ ਸਟੱਡੀ ਹੋਣੀ ਹੈ ਵੀ ਬਹੁਤ ਨਾ, ਜਿਹੜਾ ਟੈਕਨੀਕਲ ਬੰਦੇ ਹੋਣੇ ਜਿਹੜੇ ਉਸ ਸਮੇਂ ਜਹਾਜ਼ ਉਡਾਉਂਦੇ ਆ। ਤੇ ਹੁਣ ਆਪਾਂ ਜੀ ਬਈਏ, ਹੁਣ ਆਪਾਂ ਬਈਏ ਦਾ ਪਾਇਲਟ ਦੀ ਸੀਟ ਤੇ। ਦੋਸਤੋ ਮੈਂ ਜਹਾਜ਼ ਡਾਉਣ ਲੱਗਾ ਜੀ, ਹੁਣ ਨਾ ਪਰੇ ਪਰੇ ਹੋਇਓ। ਇਹ ਇੱਥੇ ਬਹਿੰਦਾ ਹੋਣਾ ਪਾਇਲਟ, ਇਹ ਐ ਕਰ, ਇਹ ਬਹਿ ਗਿਆ ਜੀ ਪਾਇਲਟ, ਤੇ ਜਹਾਜ਼ ਲੱਗਾ ਜੀ ਉੱਡਣ। ਤੇ ਆਹ ਵੇਖੋ ਇਹ ਸਾਰੇ ਮੇਰੇ ਪੁਰਜੇ ਆ ਜਹਾਜ਼ ਡਾਉਣ ਵਾਲੇ। ਤੇ ਆਹ ਜਿਹੜਾ ਨਾ ਇਹ ਮੇਰਾ ਹੈਂਡਲ ਆ, ਇਹ ਹੈਂਡਲ ਆ, ਇੱਥੋਂ ਜਹਾਜ਼ ਡਾਉਣਾ ਮੈਂ। ਤੇ ਇਦਾਂ ਕਰਕੇ ਇਹਨੂੰ ਚੱਕਦੇ ਸੀ ਤੇ ਉਹ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ। ਇਹ ਆਪਾਂ ਸਪੈਸ਼ਲ ਵੇਖਣ ਆਏ ਆ। ਇਹ ਵੇਖੋ ਸਾਰਾ ਮੈਨੂਅਲ ਹੈ ਉਸ ਸਮੇਂ ਦਾ। ਹਾਂ ਇਹਦੇ ਗੇਅਰ ਗੂਰ ਨੇ ਮੇਰਾ ਖਿਆਲ, ਕਿੰਨੇ ਨੰਬਰ ਗੇਅਰ, 1 ਨੰਬਰ 2 ਨੰਬਰ 3 ਨੰਬਰ, ਕੀ ਨਿਜ਼ਾਮ ਹੁੰਦੇ ਨੇ ਇਹਦੇ। ਤੇ ਆ ਵੀ ਕੋਈ ਚੱਕਰ ਵੀ ਹੈਗੇ ਨੇ ਇਹਦੇ, ਮੈਨੂਅਲ ਚੀਜ਼ਾਂ ਸਾਰੀਆਂ ਨਾ ਜਹਾਜ਼ ਦੀਆਂ। 2 ਪਾਇਲਟ ਬਹਿੰਦੇ ਹੋਣੇ ਤੇ ਆਪਸ 'ਚ ਨਾ ਵਿਚਾਰੇ ਲੱਗੇ ਹੀ ਰਹਿੰਦੇ ਹੋਣੇ, ਚੱਲ ਹੁਣ ਆਹ ਬਟਨ ਦੱਬ ਦਈਏ, ਚੱਲ ਹੁਣ ਆਹ ਬਟਨ ਦੱਬੀਏ, ਚੱਲ ਹੁਣ ਇੱਦਾਂ ਕਰ ਦਈਏ। ਦੋਵੇਂ ਜਣਾਂ ਨਾਲ ਵਿਚਾਰੇ ਖੱਪਦੇ ਰਹਿੰਦੇ ਹੋਣੇ ਆ ਉਸ ਸਮੇਂ 'ਚ, ਕਿਉਂਕਿ ਸਾਰਾ ਨਾ ਜਹਾਜ਼ ਹੀ ਮੈਨੂਅਲ ਹੈ। ਇਹਦੇ ਸ਼ੀਸ਼ੇ ਅੱਗੋਂ ਤੁਹਾਨੂੰ ਦਿਖਾ ਦਿਓ ਇਹ ਸਾਈਡਾਂ ਤੋਂ। ਤੇ ਇਹ ਬੈਠਾ ਹੀ ਜੱਟ ਦਾ ਪੁੱਤ ਜਹਾਜ਼, ਆਏ ਹਾਏ ਸਵਾਦ ਆ ਗਿਆ। ਕੀ ਹਾਲ ਹੈ? ਥੋੜੀ ਗੱਲਬਾਤ ਕਰੋ ਨਾ ਜੀ, ਕਿੰਨੇ ਵਜੇ ਉੱਡਣਾ ਜਹਾਜ਼? ये तकरीबन आज उड़ेगा माशाल्लाह। टाइम ही गलत हो गया आज। टाइम गलत हो गया? मेरा ख्याल है गर्मी की वजह से ना टाइम ठीक नहीं आ रहा मेरा। अच्छा मैं कोशिश की है चाचा, मेरे को उड्या नहीं यार, मैंने तेरी हेल्प चाहिए थी। ये थोड़ा सा सूरज थले जाना ना, हाँ 7 बजे उड़ान भरेगा सर। ठीक है। ਤੇ ਇਹ ਤਾਂ ਨੂੰ ਜਾਂਦਾ, ਇਹਦਾ ਕੋਈ ਟਰੈਕ ਨਹੀਂ ਹੈਗਾ ਨਾ? ਤਾਂ ਚਲਾ ਜਾਣਾ ਸਿੱਧਾ ਹੀ ਤਾਂ ਸ਼ੂਟਰ ਹੀ। ਇਹ ਸਾਹਮਣੇ ਦੁਬਈ ਦੀਆਂ ਖਜੂਰਾਂ, ਇਹ ਦੁਬਈ ਦੇ ਤੇ ਇਹ ਅਲ ਖਲੀਫੇ ਦਾ ਇਧਰ ਬਾਹਰ ਆਉ ਨਾ ਸਰ। ਅੱਛਾ ਇਹ ਅਲ ਖਲੀਫੇ ਦਾ ਉਹ ਬੁਰਜ ਠੀਕ ਟਾਵਰ, ठीक है। ਇਹ ਮੈਟਰੋ लाइन ਉੱਥੋਂ ਦੀ सर। मेट्रो लाइन ਤੇ सवारियां से रिक्वेस्ट है इन बच्चों से कि अपनी अपनी सीट पे नशीतों पे बैठे। चलो चलो बेटा। ये हमारा पायलट दूसरा भी वेंटिलेटर से वापस आ गया है, अभी जहाज जहाज उड़ाएंगे। जहाज अल्लाह हाफिज। अल्लाह हाफिज। गरम गरम पानी ਹੁੰਦਾ, ਧੂਆਂ ਨਿਕਲਦਾ ਹੈ। ਅੱਛਾ ਇੱਥੋਂ ਪਲੇਟਾਂ ਪਲੂਟਾਂ ਸਾਰੀ ਆਰਟੀਫੀਸ਼ੀਅਲ ਤੇ ਚੀਜ਼ਾਂ ਹੁੰਦੀਆਂ ਨੇ। ਨਾਲੇ ਹੈ ਵੀ ਤੇ ਕੋਈ ਪੁਰਾਣਾ ਹੀ ਹੈ ਨਾ 100 ਸਾਲ। ਨਹੀਂ ਪੁਰਾਣਾ ਨਹੀਂ, ਨया ਜਹਾਜ਼, ਜਹਾਜ਼ ਬਿਲਕੁਲ ਨया ਹੈ। ਜਹਾਜ਼ ਬਿਲकुल ਹਾਂਜੀ ਡੱਬਾ ਪੈਕ, ਡੱਬਾ ਪੈਕ ਉਹ ਕਹਿੰਦੇ ਆ ਕਿਚਨ। ਇਹ ਜਹਾਜ਼ ਦੇ ਵਿੱਚ ਇੱਥੋਂ ਹੀ ਕਹਿੰਦੇ ਖਾਣ ਪੀਣ ਵਾਸਤੇ ਨਾ, ਜਿਹੜਾ ਉਹ ਮੈਡਮਾਂ ਜਿਹੜੀਆਂ ਵਿੱਚ ਹੁੰਦੀਆਂ ਉਹ ਚੀਜ਼ਾਂ ਖਾਣ ਪੀਣ ਵਾਲੀਆਂ ਉਹ ਦਿੰਦੀਆਂ ਇੱਥੇ। ਬੇਟਾ ਧਿਆਨ ਨਾਲ ਵਿੱਚੋਂ ਫਰੂਟ ਨਾ ਨਿਕਲਿਆ ਹੋਵੇ। ਉਹਨਾਂ ਦੀ ਜਹਾਜ਼ ਤੇ ਆਪਾਂ ਵੇਖ ਹੀ ਲਿਆ ਵਾ, ਤੇ ਬਾਹਰ ਗਰਮੀ ਬਹੁਤ ਆ। ਜਿਹੜਾ ਕੋਈ ਘੰਟਾ ਲੱਭਿਆ ਇੱਥੇ ਨਾ, ਜਿਹੜਾ ਏਸੀ 'ਚ ਆਰਾਮ ਕਰ ਲਈਏ, ਗਰਮੀ ਬਹੁਤ ਆ ਬਾਹਰ। ਇਸ ਟਾਈਮ ਜਹਾਜ਼ ਦੇ ਵਿੱਚ ਆਪਾਂ ਆਰਾਮ ਕਰਦੇ ਹਾਂ, ਤੇ ਫਲੈਟ ਆਪਣੀ ਬਿਲਕੁਲ ਨਾ, ਜਿਹੜਾ ਅੱਧਾ ਘੰਟਾ ਮੈਂ ਦਿੰਦੇ ਨੇ ਫਿਰਨ ਤੁਰਨ ਦਾ ਨਾ ਅੰਦਰ, ਤੇ ਉਹ ਅੱਧੇ ਘੰਟੇ ਤੱਕ ਆਪਣੀ ਫਲੈਟ ਪਹੁੰਚਣੀ ਹੈ ਪਾਕਿਸਤਾਨ। ਤੇ ਫਿਰ ਆਪਾਂ ਜਿਹੜਾ ਨਾ ਉੱਤਰ ਜਾਣਾ ਹੈ। ਤੇ ਜਹਾਜ਼ ਆਪਣਾ ਇਸ ਟਾਈਮ ਨਾ ਬੱਦਲਾਂ ਤੋਂ ਵੀ ਉੱਤੇ ਆ ਬਿਲਕੁਲ, ਠੀਕ ਹੈ। ਤੇ ਸਵਾਰੀਆਂ 2-4 ਹੀ ਨੇ, ਕਿਉਂਕਿ ਇਹ ਜਹਾਜ਼ ਦਾ ਨਾਮ ਹੈ ਗੁੱਜਰ ਟਾਈਮ। ਤੇ ਗੁੱਜਰ ਟਾਈਮ ਤੇ ਤੁਹਾਨੂੰ ਪਤਾ ਫਿਰ ਸਵਾਰੀਆਂ ਥੋੜਾ ਘੱਟ ਪੈਂਦੀਆਂ, ਡਰਦੀਆਂ। ਲਓ ਜੀ ਏਸੀ ਦੀ ਹਵਾ ਆਪਾਂ ਲੈ ਲਈ ਆ। ਹੁਣ ਜਿਹੜਾ ਨਾ ਆਪਣੇ ਕੋਲ ਟਾਈਮ ਹੈਗਾ ਸੀ, ਉਹ ਆਪਾਂ ਸਕੂਨ ਕੀਤਾ ਠੰਡੀ ਹਵਾ ਵਿੱਚ, ਏਸੀ ਵਿੱਚ। ਤੇ ਹੁਣ ਆਪਾਂ ਨਿਕਲਦੇ ਹਾਂ ਵਾਪਸ ਬਾਹਰ। ਤੇ ਆਪਣਾ ਜਹਾਜ਼ ਲੈਂਡ ਕਰ ਗਿਆ, ਦੇਖੋ ਸਵਾਰੀਆਂ ਲੱਥ ਰਹੀਆਂ ਨੇ, ਸਵਾਰੀਆਂ ਜਾ ਰਹੀਆਂ ਨੇ, ਜਹਾਜ਼ ਲੈਂਡ ਕਰ ਗਿਆ ਵਾ। ਤੇ ਹੁਣ ਜਿਹੜਾ ਨਾ ਪਾਕਿਸਤਾਨ ਪਹੁੰਚ ਗਏ ਆਪਾਂ। ਆਹ ਵੇਖੋ ਨਾਲ ਹੀ ਔਰੇਂਜ ਟ੍ਰੇਨ ਜਿਹਦੇ ਤੇ ਮੈਂ ਆਇਆ ਸੀ, ਉਹ ਗੁਜ਼ਰ ਰਹੀ ਹੈ। ਤੇ ਪਾਕਿਸਤਾਨ ਪਹੁੰਚ ਗਏ ਆਪਾਂ। ਆਓ ਪਾਕਿਸਤਾਨ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੋਂ ਦੇ ਲੋਕ ਕਿਵੇਂ ਨੇ,
जी वेलकम करो जी। अस्सलाम वालेकुम। वालेकुम अस्सलाम। भाईजान क्या हाल है भाईजान, ठीक हो? अल्हम्दुलिल्लाह। जी भाईजान। और सब खैर खैरियत जी आपके मुल्क में आए हैं। आपका कैसा रहा विजिट? बहुत अच्छा रहा सफर। माशाल्लाह। हाँ जी बहुत अच्छा ये रहा। पाकिस्तान में लैंड कर गया जहाज सर? जी PIA जहाज बहुत अच्छा है आपका, सहूलतें भी बहुत है जहाज में, खाने पीने की चीजें खाना मिलती पीना हैं। अच्छा जी मिला था? जी बहुत अच्छा जी, ठीक है, बड़ी मेहरबानी। बहुत शुक्रिया। पाकिस्तानी एयरलाइन PIA प्लानेटेरियम लाहौर पाकिस्तान जिंदाबाद। ਚਾਚਾ ਬੜਾ ਦਿਲਦਾਰ ओके, ਬੰਦਾ ਜੀ, ओके, ਚਾਚਾ अल्लाह। ਸਾਰਿਆਂ ਨੂੰ ਜਿਹੜਾ ਨਾ ਪ੍ਰੋਟੋਕੋਲ ਦਿੰਦਾ ਪੂਰਾ। जिंदाबाद। ਜ਼ਿੰਦਾਬਾਦ ਜੀ ਜ਼ਿੰਦਾਬਾਦ। ਚਾਚਾ ਸਾਰਿਆਂ ਨੂੰ ਜਿਹੜਾ ਨਾ ਬੜਾ ਵਾਹ ਲਵ ਯੂ ਟੂ ਚਾਚਾ। ਚਾਚਾ ਸਾਰਿਆਂ ਨੂੰ ਜਿਹੜਾ ਨਾ ਪੂਰਾ ਨਾ ਜਿਹੜਾ ਖੁਸ਼ ਰੱਖਦਾ ਵਾ, ਜਿਹੜੇ ਲੋਕ ਵੇਖਣ ਆਉਂਦੇ ਨੇ ਉਹਨਾਂ ਨੂੰ ਪੂਰਾ ਪ੍ਰੋਟੋਕੋਲ ਦਿੰਦਾ ਚਾਚਾ। ਤੇ ਆਓ ਜੀ ਚੱਲੀਏ ਹੁਣ ਆਪਾਂ ਅੱਗੇ ਵਾਪਸ ਨਿਕਲੀਏ। ਲਓ ਜੀ ਇਹ ਸੀ ਆਪਣਾ ਅੱਜ ਦਾ ਬਲੌਗ। ਟ੍ਰੇਨ ਆਪਣੀ ਆ ਰਹੀ ਆ, ਟ੍ਰੇਨ ਆ ਰਹੀ ਆ ਤੇ ਟ੍ਰੇਨ ਤੇ ਬਹਿ ਕੇ ਅਸੀਂ ਵਾਪਸ ਜਾਂਦੇ ਆ। ਤੇ ਟ੍ਰੇਨ ਤਕਰੀਬਨ ਆਪਣੀ ਆ ਹੀ ਗਈ ਆ। ਤੇ ਇਸ ਬਲੌਗ 'ਚ ਆਪਣੇ ਸਮੇਂ ਜੱਟ ਨੂੰ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ। ਚੈਨਲ ਮੇਰਾ ਕਰ ਲਿਓ ਸਬਸਕ੍ਰਾਈਬ। ਮਿਲਦੇ ਆ ਅਗਲੇ ਬਲੌਗ। ਰੱਬ ਰੱਖਾ।